ਤਾਂ ਲੋਕਾਂ ਦਾ ਸਮਰਥਨ ਕਿਵੇਂ ਦਾ ਹੈ? ਬਹੁਤ ਵਧੀਆ ਸਮਰਥਨ ਹੈ ਜੀ। ਲੋਕ ਜਾਗ ਚੁੱਕੇ ਨੇ ਹੁਣ, ਕਿਉਂਕਿ ਜਦੋਂ ਮੈਂ ਬੀਬੀ ਖਾਲੜਾ ਜੀ ਦੀ ਸਪੋਰਟ ਕਰੀ ਸੀ, ਬੀਬੀ ਖਾਲੜਾ ਜੀ ਦੀ ਸਪੋਰਟ ਕਰੀ, ਅਸੀਂ ਲਗਾਤਾਰ ਉੱਥੇ ਰਹੇ, ਨਾਟਕ ਕਰੇ, ਬਹੁਤ ਇਕੱਠ ਹੁੰਦਾ ਸੀ, 5-5 ਹਜ਼ਾਰ ਦਾ ਇਕੱਠ ਹੁੰਦਾ ਸੀ। ਜਦੋਂ ਮਾਤਾ ਜੀ ਹਾਰੇ ਬੀਬੀ ਖਾਲੜਾ ਜੀ, ਤਾਂ ਉਸ ਤੋਂ ਬਾਅਦ ਫਿਰ ਮੇਰਾ ਮਨ ਇੰਨਾ ਉਦਾਸ ਹੋਇਆ ਵੀ ਮੈਂ ਮੁੜ ਕੇ ਹੁਣ ਇਹ ਚੀਜ਼ ਦੇ ਨਹੀਂ ਆਉਂਦਾ। ਇਹ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਹੈ, ਇਹ ਲੋਕ ਜੁੱਤੀਆਂ ਖਾਂਦੇ ਰਹਿਣਗੇ। ਫਿਰ ਜਦੋਂ ਹੁਣ ਮੈਂ ਇਹਨਾਂ ਦੀ ਵੀਡੀਓ ਵੇਖੀ ਮਾਨ ਸਾਹਿਬ ਦੀ, ਫਿਰ ਮੈਂ ਤੋਂ ਰਿਹਾ ਨਾ ਗਿਆ, ਅੱਖਾਂ 'ਚੋਂ ਪਾਣੀ ਆ ਗਿਆ ਵੀ ਯਾਰ, ਕਹਿੰਦਾ ਵੀ ਸਾਡੀ ਸਿੱਖ ਕੌਮ ਹੀ ਸਾਨੂੰ ਹਰਾਉਂਦੀ ਹੈ। ਜਿਵੇਂ ਲੋਕਾਂ ਦਾ ਰਿਸਪੌਂਸ ਹੈ ਨਾ, ਉਹ ਦੇਖ ਕੇ ਤਾਂ ਸਾਡੀ ਅੱਖਾਂ ਭਰ ਆਉਂਦੀਆਂ ਨੇਗੀਆਂ। ਮੁਸਲਮਾਨ ਭਰਾ ਬਹੁਤ ਮੂਹਰੇ ਹੋ ਕੇ ਚੱਲ ਰਹੇ ਨੇ। ਜਦੋਂ ਉਹਨਾਂ ਨੇ ਸਾਨੂੰ ਕਿਹਾ, ਕਹਿੰਦੇ ਸਾਡੀ 40,000 ਵੋਟ ਹੈ, ਤੂੰ ਪਰਵਾਹ ਨਾ ਮੰਨ, ਤੇਰੀ ਮੁਸਲਮਾਨ ਭਰਾਵਾਂ ਦੀ ਕੱਲੀ ਵੋਟ ਪਊ। ਮੈਂ ਕਿਹਾ ਹੁਣ ਨਹੀਂ ਸੋਚੋ, ਅਸੀਂ ਵੋਟਾਂ ਮੰਗਦੇ ਅਸੀਂ ਆਪਣੀ ਕੌਮ ਤੋਂ, ਅਸੀਂ ਆਪਣੀ ਕੌਮ ਤੋਂ ਵੋਟਾਂ ਮੰਗ ਰਹੇ ਹਾਂ। ਮੁਸਲਮਾਨ ਜਿੰਨੇ ਵੀ ਸਾਨੂੰ ਮਿਲੇ ਨੇ, ਜਿੰਨੇ ਪਿੰਡ ਸਾਰੇ ਮੁਸਲਮਾਨਾਂ ਦੇ ਭਰਾਵਾਂ ਦੇ ਨੇ, ਕਹਿੰਦੇ ਪਰਵਾਹ ਨਾ ਮੰਨ, ਸਾਰੀ ਵੋਟ ਮੁਸਲਮਾਨਾਂ ਦੀ ਤੁਹਾਨੂੰ। ਲੱਗਦਾ ਹੈ ਕਿ ਇਸ ਵਾਰ ਜਿਹੜਾ ਦੀਪ ਸਿੱਧੂ ਆ ਉਹਦੇ ਆਖਰੀ ਕਹੇ ਹੋਏ ਬੋਲਾਂ ਦੇ ਬਿਲਕੁਲ ਚੜਨਗੇ। ਮੈਂ ਕਹਿੰਦਾ ਹਰ ਨੌਜਵਾਨ ਦੀਪ ਸਿੱਧੂ ਬਣਿਆ ਹੋਇਆ ਹੁਣ। ਇਹੀ ਯੋਧੇ ਨੇ, ਇੱਕ ਲੱਖਾ ਸਿਧਾਣਾ ਤੇ ਦੂਜੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ। ਜੇ ਜਿੱਤ ਕੇ ਵਿਧਾਨ ਸਭਾ ਵਿੱਚ ਚਲੇ ਜਾਂਦੇ ਨੇ, ਆ ਜਿਹੜੀ ਬਾਕੀ ਲੱਲੀ ਛਲੀ ਹੈ, ਇਹਨਾਂ ਨੂੰ ਮੂਹਰੇ ਲਾ ਲੈਣਗੇ। ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਅਮਰਗੜ੍ਹ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ, ਇਲਾਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਵੀਰ ਗੁਰਚੇਤ ਸਿੰਘ ਚਿੱਤਰਕਾਰ। ਗੱਲਬਾਤ ਕਰਾਂਗੇ। ਬਹੁਤ ਵੱਡਾ ਇੱਕ ਤਰੀਕੇ ਦੇ ਨਾਲ ਸੰਘਰਸ਼ ਭਖਿਆ ਹੋਇਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਪੰਜਾਬ ਅਤੇ ਪੰਥ ਦੇ ਜਿਹੜੇ ਹਤੈਸ਼ੀ ਲੋਕ ਨੇ, ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਮੁਹਿੰਮ ਵਿੱਢ ਕੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਦੀਪ ਦੀ ਗੱਲ ਸੀ, ਦੀਪ ਨੇ ਸ਼ੁਰੂ ਕੀਤਾ ਸੀ। ਅੱਜ ਦੀਪ ਸਾਡੇ ਤੋਂ ਵਿਛੜ ਚੁੱਕੇ ਨੇ ਸਰੀਰਕ ਤੌਰ ਤੇ, ਤਾਂ ਲੋਕਾਂ ਦਾ ਸਮਰਥਨ ਕਿਵੇਂ ਦਾ ਹੈ? ਬਹੁਤ ਵਧੀਆ ਸਮਰਥਨ ਹੈ ਜੀ। ਲੋਕ ਜਾਗ ਚੁੱਕੇ ਨੇ ਹੁਣ, ਤੇ ਅਸੀਂ ਸਾਨੂੰ ਹਫਤਾ ਹੋ ਗਿਆ, ਪਿੰਡ ਅਸੀਂ ਜਾ ਰਹੇ ਹਾਂ। ਬਹੁਤ ਵਧੀਆ ਇਕੱਠ ਹੁੰਦਾ। ਹੁਣ ਤੁਸੀਂ ਇਕੱਠ ਵੇਖੀ ਹੈ, ਕਿੰਨਾ ਇਕੱਠ ਹੋਇਆ। ਸੋ ਕਿਉਂਕਿ ਪਹਿਲਾਂ ਮੈਂ ਬਿਲਕੁਲ ਹੀ ਇਸ ਚੀਜ਼ ਤੋਂ ਪਰੇ ਹੋ ਗਿਆ ਸੀਗਾ, ਸਿਆਸਤ ਤੋਂ, ਕਿਉਂਕਿ ਜਦੋਂ ਮੈਂ ਬੀਬੀ ਖਾਲੜਾ ਜੀ ਦੀ ਸਪੋਰਟ ਕਰੀ ਸੀ, ਬੀਬੀ ਖਾਲੜਾ ਜੀ ਦੀ ਸਪੋਰਟ ਕਰੀ, ਅਸੀਂ ਲਗਾਤਾਰ ਉੱਥੇ ਰਹੇ, ਨਾਟਕ ਕਰੇ, ਬਹੁਤ ਇਕੱਠ ਹੁੰਦਾ ਸੀ, 5-5 ਹਜ਼ਾਰ ਦਾ ਇਕੱਠ ਹੁੰਦਾ ਸੀ। ਜਦੋਂ ਮਾਤਾ ਜੀ ਹਾਰੇ ਬੀਬੀ ਖਾਲੜਾ ਜੀ, ਤਾਂ ਉਸ ਤੋਂ ਬਾਅਦ ਫਿਰ ਮੇਰਾ ਮਨ ਇੰਨਾ ਉਦਾਸ ਹੋਇਆ ਵੀ ਮੈਂ ਮੁੜ ਕੇ ਹੁਣ ਇਹ ਚੀਜ਼ ਦੇ ਨਹੀਂ ਆਉਂਦਾ। ਇਹ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਹੈ, ਇਹ ਲੋਕ ਜੁੱਤੀਆਂ ਖਾਂਦੇ ਰਹਿਣਗੇ। ਉਸ ਤੋਂ ਬਾਅਦ ਮੈਂ ਆਪਦਾ ਕੰਮਾਂ 'ਚ ਮਸਰੂਫ ਹੋ ਗਿਆ। ਫਿਰ ਜਦੋਂ ਹੁਣ ਮੈਂ ਇਹਨਾਂ ਦੀ ਵੀਡੀਓ ਵੇਖੀ ਮਾਨ ਸਾਹਿਬ ਦੀ, ਫਿਰ ਮੈਂ ਤੋਂ ਰਿਹਾ ਨਾ ਗਿਆ, ਅੱਖਾਂ 'ਚੋਂ ਪਾਣੀ ਆ ਗਿਆ ਵੀ ਯਾਰ, ਕਹਿੰਦਾ ਵੀ ਸਾਡੀ ਸਿੱਖ ਕੌਮ ਹੀ ਸਾਨੂੰ ਹਰਾਉਂਦੀ ਹੈ। ਮੈਂ ਪੂਰੇ ਅਸੀਂ 10-15 ਜਾਣੇ ਹਾਂ, ਅਸੀਂ ਲਗਾਤਾਰ ਇੱਥੇ ਪ੍ਰਚਾਰ ਕਰ ਰਹੇ ਹਾਂ। ਸਕੂਨ ਮਿਲ ਰਿਹਾ, ਸਾਨੂੰ ਮਾਣ ਹੈ ਕਿ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਜੋ ਅੱਜ ਤੱਕ ਨਾ ਵਿਕੇ ਨੇ, ਨਾ ਝੁਕੇ ਨੇ, ਨਾ ਉਹਨਾਂ ਨੇ ਦਲ ਬਦਲਿਆ। ਸਾਨੂੰ ਬਹੁਤ ਸਕੂਨ ਹੈ, ਜਿਹੜਾ ਮਨ ਦੇ ਵਿੱਚ ਹੈ ਨਾ, ਅਸਲ ਸਕੂਨ ਹੈ। ਸਕੂਨ ਸਾਨੂੰ ਇੰਨਾ ਆ ਰਿਹਾ, ਲੋਕ ਜੁੜ ਰਹੇ ਨੇ। ਹੋਰ ਤਾਂ ਹੋਰ ਮੁਸਲਮਾਨ ਭਰਾ, ਕਿਉਂਕਿ ਜਿਹੜੇ ਸਿਮਰਜੀਤ ਸਿੰਘ ਜੀ ਮਾਨ ਨੇ, ਉਹ ਘੱਟ ਗਿਣਤੀਆਂ ਦੀ ਬਹੁਤ ਮਦਦ ਕਰਦੇ ਨੇ, ਖੜਦੇ ਨੇ, ਚਾਹੇ ਸ਼ਹੀਨ ਬਾਗ ਹੋਵੇ, ਚਾਹੇ ਕੁਛ ਵੀ, ਕਿਤੇ ਵੀ ਕੋਈ ਵੀ ਹੋਵੇ। ਜਿਵੇਂ ਹੁਣ ਬੁਰਕੇ ਦਾ ਰੌਲਾ ਪਿਆ, ਉੱਥੇ ਵੀ ਖੜੇ, ਤੇ ਸਾਨੂੰ ਸਕੂਨ ਹੈ ਵੀ ਅਸੀਂ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰ ਰਹੇ ਹਾਂ। ਅੱਜ ਮਾਨ ਸਾਹਿਬ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹੋ, ਲੋਕਾਂ ਦਾ ਜਿਹੜਾ ਸਮਰਥਨ ਹੈ ਜਾਂ ਲੋਕਾਂ ਦੇ ਹਾਵ ਭਾਵ ਤੋਂ ਕੀ ਨਜ਼ਰ ਆਉਂਦਾ ਹੈ? ਲੱਗਦਾ ਕਿ ਮਾਨ ਸਾਹਿਬ ਦਾ ਜਿਹੜਾ ਇਸ ਵਾਰ ਉਮੀਦਵਾਰ ਹੈ ਜਾਂ ਇਸ ਹਲਕੇ ਤੋਂ ਕੈਂਡੀਡੇਟ ਵਿਧਾਇਕ ਬਣ ਕੇ ਜਿਹੜਾ ਮੈਦਾਨ ਦੇ ਵਿੱਚ ਨਿਤਰਨਗੇ? ਬਿਲਕੁਲ ਜੀ। ਜਿਵੇਂ ਲੋਕਾਂ ਦਾ ਰਿਸਪੌਂਸ ਹੈ ਨਾ, ਉਹ ਦੇਖ ਕੇ ਤਾਂ ਸਾਡੀ ਅੱਖਾਂ ਭਰ ਆਉਂਦੀਆਂ ਨੇਗੀਆਂ। ਮੁਸਲਮਾਨ ਭਰਾ ਬਹੁਤ ਮੂਹਰੇ ਹੋ ਕੇ ਚੱਲ ਰਹੇ ਨੇ। ਜਦੋਂ ਉਹਨਾਂ ਨੇ ਸਾਨੂੰ ਕਿਹਾ, ਕਹਿੰਦੇ ਸਾਡੀ 40,000 ਵੋਟ ਹੈ, ਤੂੰ ਪਰਵਾਹ ਨਾ ਮੰਨ, ਤੇਰੀ ਮੁਸਲਮਾਨ ਭਰਾਵਾਂ ਦੀ ਕੱਲੀ ਵੋਟ ਪਊ। ਮੈਂ ਕਿਹਾ ਹੁਣ ਨਹੀਂ ਸੋਚੋ, ਅਸੀਂ ਵੋਟਾਂ ਮੰਗਦੇ ਅਸੀਂ ਆਪਣੀ ਕੌਮ ਤੋਂ, ਅਸੀਂ ਆਪਣੀ ਕੌਮ ਤੋਂ ਵੋਟਾਂ ਮੰਗ ਰਹੇ ਹਾਂ। ਮੁਸਲਮਾਨ ਜਿੰਨੇ ਵੀ ਸਾਨੂੰ ਮਿਲੇ ਨੇ, ਜਿੰਨੇ ਪਿੰਡ ਸਾਰੇ ਮੁਸਲਮਾਨਾਂ ਦੇ ਭਰਾਵਾਂ ਦੇ ਨੇ, ਕਹਿੰਦੇ ਪਰਵਾਹ ਨਾ ਮੰਨ, ਸਾਰੀ ਵੋਟ ਮੁਸਲਮਾਨਾਂ ਦੀ ਤੁਹਾਨੂੰ। ਗੁਰਚੇਤ, ਜੇ ਆਪਾਂ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਕਹਿੰਦੇ ਸੀ ਕਿ ਜੇ ਇਸ ਵਾਰ ਮਾਨ ਸਾਹਿਬ ਇਸ ਹਲਕੇ ਤੋਂ ਜਿਹੜਾ ਜਿੱਤ ਪ੍ਰਾਪਤ ਕਰਕੇ ਵਾਪਸ ਪਰਤਦੇ ਤਾਂ ਪੰਜਾਬ ਵਾਸਤੇ, ਪੰਥ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੋਊਗੀ। ਲੱਗਦਾ ਹੈ ਕਿ ਇਸ ਵਾਰ ਜਿਹੜਾ ਦੀਪ ਸਿੱਧੂ ਆ ਉਹਦੇ ਆਖਰੀ ਕਹੇ ਹੋਏ ਬੋਲਾਂ ਦੇ ਬਿਲਕੁਲ ਚੜਨਗੇ। ਮੈਂ ਕਹਿੰਦਾ ਹਰ ਨੌਜਵਾਨ ਦੀਪ ਸਿੱਧੂ ਬਣਿਆ ਹੋਇਆ ਹੁਣ। ਹਰ ਨੌਜਵਾਨ ਲਗਾਤਾਰ ਸਾਡੇ ਮੂਹਰੇ ਮੋਟਰਸਾਈਕਲ ਲੱਗ ਜਾਂਦੇ ਨੇ, ਚਾਹੇ ਰੋਡੇ ਨੇ, ਹਨਾ, ਸਾਰੇ ਦੀਪ ਸਿੱਧੂ ਬਣੇ ਹੋਏ ਨੇ। ਮੈਨੂੰ ਲੱਗਦਾ ਵੀ ਇਹਨਾਂ ਨਾਲ ਲੰਮਾ ਕਾਫਲਾ ਹੁੰਦਾ ਹੈ, ਔਰ ਹਰ ਜਗ੍ਹਾ ਤੇ ਇੰਨਾ ਵਧੀਆ ਰਿਸਪੌਂਸ ਹੈ। ਉਹਨਾਂ ਦੀ ਸੋਚ ਤੇ ਹਰ ਬੰਦਾ ਪਹਿਰਾ ਦੇ ਰਿਹਾ। ਮੇਰੀ ਗੱਲ ਸੁਣੋ, ਇੱਕ ਇਹੀ ਯੋਧੇ ਨੇ, ਇੱਕ ਲੱਖਾ ਸਿਧਾਣਾ ਤੇ ਦੂਜੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ। ਜੇ ਜਿੱਤ ਕੇ ਵਿਧਾਨ ਸਭਾ ਵਿੱਚ ਚਲੇ ਜਾਂਦੇ ਨੇ, ਆ ਜਿਹੜੀ ਬਾਕੀ ਲੱਲੀ ਛਲੀ ਹੈ, ਇਹਨਾਂ ਨੂੰ ਮੂਹਰੇ ਲਾ ਲੈਣਗੇ। ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕੀ ਅਖੀਰ ਵਿੱਚ? ਬਸ ਮੇਰੀ ਆਹੀ ਬੇਨਤੀ ਹੈ ਜੀ, ਮਾਨ ਸਾਹਿਬ ਨੂੰ ਜਿੱਤਿਆਉਣਾ, ਹਰ ਇੱਕ ਇਨਸਾਨੀਅਤ ਨੂੰ ਜੋ ਮੰਨਦਾ ਹੈ, ਉਹਨੇ ਮਾਨ ਸਾਹਿਬ ਨੂੰ ਜਿੱਤਿਆਉਣਾ ਹੀ ਹੈ। ਹਰ ਵੋਟ
ਕੱਲੀ ਵੋਟ, ਇੱਕ ਅੱਧੀ ਵੋਟ ਨਹੀਂ, ਹਰ ਵੋਟ ਜਿੰਨੀਆਂ ਵੀ ਵੋਟਾਂ ਨੇ ਘਰ ਦੀਆਂ ਉਹ ਸਾਰੀਆਂ ਮਾਨ ਸਾਹਿਬ ਨੂੰ ਹੀ ਪਾਓ। ਕਦੇ ਗੁਰਚੇਤ ਚਿੱਤਰਕਾਰ ਵੀਰ ਬੀਬੀ ਖਾਲੜਾ ਦੇ ਹੱਕ ਵਿੱਚ ਆ ਕੇ ਖਡੂਰ ਸਾਹਿਬ ਹਲਕੇ ਤੋਂ ਲਗਾਤਾਰ ਪਿੰਡਾਂ ਦੇ ਵਿੱਚ ਨਾਟਕਾਂ ਦੇ ਰਾਹੀਂ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਬੀਬੀ ਖਾਲੜਾ ਨੂੰ ਸਮਰਥਨ ਕਰਨ ਦੇ ਨਾਲ ਜੋੜਦੇ ਰਹੇ ਨੇ, ਤਾਂ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਲੰਮੇ ਸਮੇਂ ਬਾਅਦ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਹੈ ਜਿਨ੍ਹਾਂ ਦੇ ਹੱਕ ਵਿੱਚ ਨਿੱਤਰ ਕੇ ਵੀਰ ਗੁਰਚੇਤ ਚਿੱਤਰਕਾਰ ਪ੍ਰਚਾਰ ਕਰ ਰਹੇ ਨੇ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਕਿਹੜੀ ਅਜਿਹੀ ਸ਼ਖਸੀਅਤ ਦੇ ਨਾਲ ਜੁੜਨਾ ਹੈ, ਕਿਹੜੀ ਅਜਿਹੀ ਸ਼ਖਸੀਅਤ ਨੂੰ ਜਿਹੜਾ ਅਸੀਂ ਸਮਰਥਨ ਕਰਨਾ ਹੈ ਜਿਨੇ ਲਗਾਤਾਰ 4 ਦਹਾਕੇ ਪੰਜਾਬ ਵਾਸਤੇ ਵੱਡਾ ਸੰਘਰਸ਼ ਕਰਕੇ ਵੱਡੀਆਂ ਵਿਪਤਾਵਾਂ ਆਪਣੇ ਤਨ ਦੇ ਉੱਪਰ ਚੱਲ ਕੇ ਔਰ ਸਰਕਾਰ ਦੇ ਦਿੱਤੇ ਹੋਏ ਰੁਤਬਿਆਂ ਨੂੰ ਠੁੱਡਾ ਮਾਰਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।